ਸੋ ਸੋ ਜਿੱਦਾਂ ਹੁਣ ਤੁਸੀਂ 70% ਵਾਲੇ ਜੱਜਿਸ ਦੀ ਵੀ ਗੱਲ ਕੀਤੀ, 80% ਵਾਲਿਆਂ ਦੀ ਵੀ ਗੱਲ ਕੀਤੀ ਆ, ਕੀ ਤੁਹਾਨੂੰ ਉਹਨਾਂ ਦੇ ਐਟੀਟਿਊਡਸ ਦੇ ਵਿੱਚ ਵੀ ਕੋਈ ਫਰਕ ਜਿਹੜਾ ਉਹ ਨਜ਼ਰ ਆ ਰਿਹਾ? ਕਈ ਜਿਹੜੇ ਜੱਜ ਆ ਉਹ ਪ੍ਰੋ ਇਮੀਗ੍ਰੇਸ਼ਨ ਸਟੈਂਸ ਰੱਖਦੇ ਆ, ਠੀਕ ਹੈ। ਪਰ ਅਨਲੈਸ ਮਤਲਬ ਕਲਾਇੰਟ ਬਹੁਤ ਹੀ ਲਾਪਰਵਾਹ ਹੋਵੇ ਕਿ ਬੜੀ ਮੇਜਰ ਜਿਹੜੀਆਂ ਗਲਤੀਆਂ ਉਹਨੂੰ ਨਹੀਂ ਓਵਰਲੁੱਕ ਕਰ ਸਕਦੇ, ਲਾਅ ਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਹੀ ਪੈਂਦਾ। ਪਰ ਕਈ ਜੱਜ ਜਿਹੜੇ ਆ ਉਹ ਸਾਰੀ ਪੀਡੀ ਪੂਡੀ ਰਿਜੈਕਟ ਕਰ ਦਿੰਦੇ ਕਿ ਨਹੀਂ ਕੇਸ ਸੁਣਨਾ ਹੀ ਸੁਣਨਾ ਵਾ, ਕਿਉਂਕਿ ਸਾਡਾ ਟਾਈਮ ਕੀਮਤੀ ਆ। ਕਈ ਜਿਹੜੇ ਜੱਜ ਆ ਉਹਨਾਂ ਨੇ ਪੀਡੀ ਦੇਣੀ ਆ। ਵੈਨਾਈਸ 'ਚ ਜਿਹੜਾ ਜਿੱਦਾਂ ਸਰਕਾਰੀ ਮਾਹੌਲ ਜਿਹਾ ਵਾ ਸਾਰਾ, ਉਹ ਵੈਨਾਈਸ ਜਿਹੜੀ ਪੀਡੀ ਮਸ਼ੀਨ ਆ, ਬਹੁਤ ਲੋਕਾਂ ਨੂੰ ਪੀਡੀ ਜਿਹੜੀ ਮਿਲੀ ਆ। ਠੀਕ ਹੈ। ਤੇ ਜਿਹੜੇ ਵਧੀਆ 70% ਵਾਲੇ ਜੱਜ ਆ ਉਹ ਵਧੀਆ ਉਹਨਾਂ ਦੀ ਰੇਟਿੰਗ ਆ। ਹੁਣ ਇੱਕ ਗੱਲ ਉਹ ਆ ਕਿ ਦੱਸ ਦਈਏ ਕਿ ਸ਼ਾਇਦ ਲੋਕੀ ਸਮਝ ਲੈਣ, ਪਰ ਲੋਕਾਂ ਨੇ ਨਹੀਂ ਕਈ ਵਾਰੀ ਸਮਝਣਾ। ਪਰ ਆਪਣੀ ਆਬਜ਼ਰਵੇਸ਼ਨ, ਕੋਰਟ ਰੂਮ ਦੇ ਆਊਟਸਾਈਡ ਵਤੀਰਾ ਤੇ ਇਨਸਾਈਡ ਜਿਹੜਾ ਕੋਰਟ ਰੂਮ ਦੇ ਵਤੀਰਾ ਹੈ ਨਾ। ਸੋ ਕੋਰਟ ਰੂਮ ਦੇ ਬਾਹਰ ਕੀ ਹੋ ਰਿਹਾ ਵਾ ਕਿ ਜਨਤਾ ਨੇ ਉਹ ਕੀਤਾ ਹੁੰਦਾ ਆਪਣਾ ਸੱਜਣ ਮਿੱਤਰ ਬਹੁਤ ਜ਼ਿਆਦਾ, ਜਿੱਦਾਂ ਕਈਆਂ ਦੇ ਗੱਡੀ ਭਰ ਕੇ ਪਹੁੰਚੇ ਹੁੰਦੇ ਆ। ਠੀਕ ਹੈ। ਉਹ ਜਿਹੜਾ ਜੱਜ ਆ, ਇਹਨੂੰ ਹੁਣ ਧਿਆਨ ਨਾਲ ਸੁਣਿਓ, ਜਰਾ ਗੌਰ ਕਰਿਓ ਗੱਲ ਤੇ ਕੀ ਹੈ ਨਾ। ਜਿੱਦਾਂ ਆਪਾਂ ਹੁਣ ਕਹਿੰਦੇ ਨਾ ਕੈਨੇਡਾ ਏਦਾਂ ਹੋ ਗਿਆ, ਉਦਾਂ ਹੋ ਗਿਆ। ਅਮਰੀਕਾ ਦੀ ਵੀ ਜੇ ਗੱਲ ਦੱਸੀਏ, ਉਹ ਕਈ ਵਾਰੀ ਨਾ ਜਿੱਦਾਂ ਕੋਂਕਰਡ ਕੋਰਟ ਦੇ ਵਿੱਚ ਮੈਂ ਦੇਖਿਆ ਕਿ ਲਿਫਟਾਂ ਦੇ ਉੱਤੇ 5-6 ਜਾਣੇ, ਜਿੱਦਾਂ 5-5 6-6 ਜਾਣੇ ਦੇ ਝੁੰਡ ਆ, ਵੱਖ-ਵੱਖ ਜਿੱਦਾਂ ਸਟੇਟਾਂ ਤੋਂ ਆਏ ਆ। ਉਹਦੇ ਵਿੱਚ ਮੈਂ ਇੱਕ ਵਾਰੀ ਚੱਲਿਆ ਤੇ ਜੱਜ ਸਾਹਿਬ ਸੀਗੇ ਆਪਣੇ ਨਾਲ, ਉਹਨੂੰ ਨਾ ਮੈਂ ਬਾਹਰੋਂ ਤੁਰਿਆ, ਬਾਹਰੋਂ ਮੈਨੂੰ ਜੱਜ ਸਾਹਿਬ ਮਿਲ ਗਏ। ਉਹਨਾਂ ਗੱਲ ਕਰਦੇ ਕਿ ਚੱਲ ਲਿਫਟ ਤੇ ਜਾਣਾ, ਤੇ ਉਹ ਬੰਦਿਆਂ ਨੂੰ ਮੇਰੇ ਖਿਆਲ ਪਤਾ ਨਹੀਂ ਸੀਗਾ ਕਿ ਇਹ ਜੱਜ ਆ। ਜੱਜ ਵੀ ਆਮ ਬੰਦਾ ਹੀ, ਉਹਨੇ ਕਿਹੜਾ। ਉਹ ਇੱਕ ਬੰਦੇ ਨੇ ਉੱਪਰ ਜਾਣਾ ਸੀਗਾ, ਉਹਨੂੰ ਨਾਲ 4-5 ਛੱਡਣ ਲਈ ਗਏ, ਤਾਂ ਪੂਰਾ ਜਿੱਦਾਂ ਕਹਿ ਲਓ ਕਿ ਇੱਕ ਬੇਸਿਕ ਹੈ ਨਾ ਕਿ ਲਿਫਟ ਲੁਫਟ 'ਚ ਖੋਰੂ ਜਿਹਾ ਪਾਇਆ। ਜੱਜ ਦੇ ਇੱਕ ਜਣਾ ਉੱਤੇ ਡਿੱਗੀ ਜਾਵੇ। ਆਹੋ, ਸ਼ੁਕਰ ਕਰ ਮੈਂ ਕਿਹਾ ਤੇਰਾ ਜੱਜ ਇਹ ਨਹੀਂ ਸੀਗਾ ਜਿਹਦੇ ਲਿਫਟ ਦੇ ਵਿੱਚ ਤੈਨੂੰ ਦੇਖਿਆ। ਉਹ ਬੇਸਿਕਲੀ ਇਹੀ ਲੱਗਦਾ ਸੀਗਾ ਕਿ ਕਿਤੇ ਐਂਗਲ ਤੋਂ ਜਿੱਦਾਂ ਲੱਗਦਾ ਨਹੀਂ ਸੀਗਾ ਕਿ ਬੰਦਾ ਵਿਕਟਿਮ ਆ ਜਾਂ ਕੁਛ ਆ, ਜਿੱਦਾਂ ਦਾ ਬੋਡੀ ਲੈਂਗੁਏਜ ਬੰਦੇ ਦਾ ਡਿਮੀਨਰ ਸੀਗਾ। ਫਿਰ ਜਦੋਂ ਕੋਰਟ ਦੇ ਵਿੱਚੋਂ ਦੀ ਬੰਦੇ ਦਾ ਕਿਸੇ ਦਾ ਕੇਸ ਜਿੱਤ ਗਿਆ, ਉਹ ਹੋ ਗਿਆ ਹਨਾ। ਉਹ ਕੱਚ ਦੀਆਂ ਬਿਲਡਿੰਗਾਂ ਛੋਟੇ, ਹੁਣ ਜਿੱਦਾਂ ਸੈਂਟਾਨਾ ਕੋਰਟ ਆ ਤੇ 2 ਫਲੋਰ ਦੀ ਉਹ ਬਿਲਡਿੰਗ ਆ, ਤੇ ਸੇਮ ਉੱਥੇ ਜੱਜ ਦੇ ਕਮਰੇ ਆ। ਜੇ ਉਹਨੇ ਭਾਵੇਂ ਪਾਸ ਕੀਤਾ, ਭਾਵੇਂ ਉਹਨੇ ਫੇਲ ਕੀਤਾ, ਭਾਵੇਂ ਉਹਨੇ ਤਰੀਕ ਅੱਗੇ ਪਾਈ, ਉਹੀ ਖਿੜਕੀ ਜੋ ਥੱਲੇ ਦੇਖ ਰਿਹਾ, ਉਹਦੀ ਵੀ ਬ੍ਰੇਕ, ਉਹਦਾ ਵੀ ਵਿਊ ਉਹੀ ਆ ਥੱਲੇ ਕਿ ਕੀ ਆ, ਜਿੱਦਾਂ ਹਰੇਕ ਬੰਦਾ ਦੇਖਦਾ ਕਿ ਬ੍ਰੇਕ ਲਈਏ ਜਾਂ ਉਹ ਹਨਾ। ਤੇ ਉਹ ਥੱਲੇ ਕਈ ਵਾਰੀ ਜਿਹੜਾ ਮਾਹੌਲ ਜਿਹਾ ਕਿ ਬੰਦਾ ਨੂੰ ਜਿੱਦਾਂ ਹੋਣਾ ਚਾਹੀਦਾ, ਉਹ ਹੱਸ ਖੇਡ ਕੇ ਰੌਣਕ ਲੱਗੀ ਪਈ ਪੂਰੀ। ਉਹੀ ਜਿਹੜਾ ਬੰਦਾ ਹੁਣੇ ਕੋਰਟ ਦੇ ਮੂਹਰੇ ਰੋ ਰਿਹਾ ਹੈਗਾ, ਅੱਜ ਜੱਜ ਨੇ ਉਹ ਕਰਨਾ ਵਾ। ਤੇ ਉਹ ਗੱਲ ਨੂੰ ਜਰਾ ਸੋਚਿਓ ਕਿ ਐਡੀ ਜਿਹੜੀ ਹੁਣ ਟੋਲੀ ਨਾਲ ਲੈ ਕੇ ਆਣਾ, ਉਹਨਾਂ ਕੋਈ ਬੈਨੀਫਿਟ ਥੋੜਾ ਨਾ ਕਰ ਰਿਹਾ। ਨਾਲੇ ਜਿਹੜੇ ਬੰਦੇ ਆਉਂਦੇ ਆ ਕਈ ਨਵੇਂ, ਕਿ ਐਲੀਵੇਟਰ ਕੋਰਟ ਦੇ ਦਰਵਾਜ਼ੇ ਕਿ ਹੁਣ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਕਿ ਯਾਰ ਜੱਜ ਵੀ ਕੋਲੋਂ ਲੰਘ ਰਿਹਾ ਹੈ ਨਾ। ਜਿਹੜਾ ਕਹਿ ਲਓ ਕਿ ਮੇਰੇ ਹਿਸਾਬ ਨਾਲ ਉਹ ਨੈਗੇਟਿਵ ਇੰਪ੍ਰੈਸ਼ਨ ਜਿਹੜਾ ਪਾਉਂਦਾ ਵਾ ਬੰਦੇ ਤੇ। ਤੇ ਕਹਿਣ ਦਾ ਮਤਲਬ ਕੀ ਹੈ ਇਹਦੇ ਵਿੱਚ, ਹੁਣ ਫ੍ਰੀ ਵਰਲਡ ਆ, ਬੰਦਾ ਜੋ ਮਰਜ਼ੀ ਕਰ ਸਕਦਾ, ਜਿੰਨੇ ਖਰੂ ਪਾ ਸਕਦਾ। ਪ੍ਰੋਗਰਾਮ ਨੂੰ ਦੱਸਣ ਦਾ ਮਕਸਦ ਇਹ ਹੈਗਾ, ਕੋਈ ਕਿਸੇ ਨੂੰ ਕੁਛ ਕਹਿ ਨਹੀਂ ਸਕਦਾ। ਖਰੂ ਆਪਾਂ ਵੀ ਬਹੁਤ ਪਾਇਆ ਕਾਲਜ ਸਕੂਲਾਂ ਦੇ ਵਿੱਚ, ਸਾਨੂੰ ਵੀ ਬਹੁਤ ਟੀਚਰ ਕਹਿ ਕੂ ਕੇ ਤੰਗ ਆਏ ਯਾਰ। ਹੁੰਦੀ ਇੱਕ ਬੰਦੇ ਦੀ ਉਮਰ ਹੈ ਨਾ, ਚਲੋ ਸਮਝੀਦਾ ਸਾਰਾ ਕੁਛ। ਪਰ ਤੁਹਾਡਾ ਇੱਕ ਜਿਹੜਾ ਨਾ ਕੇਸ ਆ, ਤੁਸੀਂ ਜਿਹੜਾ ਪੂਰਾ ਤੁਹਾਡਾ ਅਦਾਰਾ ਪਦਾਰਾ ਜਿਹੜਾ ਹੈਗਾ ਕੋਰਟ ਦਾ, ਉਹਦੇ ਅੱਗੇ ਪਿੱਛੇ ਪਾਰਕਿੰਗ ਤੋਂ ਲੈ ਕੇ ਜਿਹੜਾ ਉਹ ਇੱਕ ਉਹ ਦੇਖਦੇ ਆ ਨਾ ਕਿ ਤੁਹਾਨੂੰ ਹੁਣ ਸੂਟ ਪਾ ਕੇ ਤੁਸੀਂ ਕਿਉਂ ਗਏ, ਤਾਂ ਕਿ ਤੁਸੀਂ ਜੈਂਟਲਮੈਨ ਲੱਗੋ। ਹੁਣ ਇਹ ਥੋੜਾ ਕਿ ਪਾਰਕਿੰਗ ਦੇ ਵਿੱਚ ਖਰੂ ਪਾਤਾ, 5 ਜਾਣੇ ਤੁਹਾਡੀ ਟਾਈ ਬਣ ਰਹੇ ਆ, ਜਾਂ ਕੇਸ ਉਹ ਹੋ ਗਿਆ। ਉਸ ਤੋਂ ਬਾਅਦ ਬੰਦਾ ਪੱਟਾਂ ਤੇ ਹੱਥ ਮਾਰ ਕੇ ਵੜਕ ਲਾਤੀ ਕਿਸੇ ਨੇ, ਜਾਂ ਉਹ ਕਰਤਾ ਕਿ ਰੌਣਕ ਮੇਲਾ ਕਰਤਾ, ਕਿਉਂਕਿ ਅੱਗੇ ਹੋਰ ਵੀ ਕਮਿਊਨਿਟੀ ਦੇ ਕੇਸ ਅੱਗੇ ਜਾਣੇ। ਜਿਹੜਾ ਸਾਰਾ ਜਿਹੜਾ ਇੰਪ੍ਰੈਸ਼ਨ ਆ ਇਹ ਅੱਗੇ ਕੈਰੀ ਹੁੰਦਾ ਵਾ। ਕੋਰਟ ਦੇ ਜਿਹੜੇ ਪ੍ਰਸਟਿੰਕਟਸ ਹੈਗੇ ਆ, ਜਿਹੜੀ ਕੋਰਟ ਦੀ ਦਹਲੀਜ਼ ਹੈਗੀ ਆ, ਪਾਰਕਿੰਗ ਲੋਟ ਤੱਕ ਵੀ ਈਵਨ ਜਿਹੜਾ ਹੈਗਾ, ਤੁਸੀਂ ਜਿਹੜੀ ਆਪਣੀ ਰੈਪਰਜੈਂਟੇਸ਼ਨ, ਇਹ ਨਹੀਂ ਕਿ ਮੈਂ ਹੁਣ ਜੱਜ ਦੇ ਮੂਹਰੇ ਜਾ ਕੇ ਸਹੀ ਬਣਨਾ ਵਾ। ਤੁਸੀਂ ਉਹ ਸਾਰਾ ਜਿਹੜਾ ਆਪਣਾ ਕਲੀਨ ਜਿਹੜਾ ਕੰਮ ਰੱਖੋ, ਇੱਕ ਅੱਧਾ ਆਪਣਾ ਸਪੋਰਟ ਵਾਲਾ ਬੰਦਾ ਜਿਹੜਾ ਨਾਲ ਲੈ ਕੇ ਜਾਓ। ਤੇ ਉਹ ਜਿਹੜਾ ਹੈਗਾ ਨਾ ਕਿ ਜਾ ਕੇ ਸਾਰਿਆਂ ਨੇ ਪਾਰਟੀ ਕਰਨੀ ਆ, ਕੋਰਟ ਦੇ ਬਾਹਰ ਭੰਗੜੇ ਪਾਣੇ ਆ, ਉਹ ਚੀਜ਼ ਨਾ ਕਰੋ। ਉਹ ਜਿਹੜਾ ਹੈਗਾ ਤੁਹਾਡਾ ਕੇਸ ਪਾਸ ਹੋ ਗਿਆ, ਉਹ ਬਾਕੀਆਂ ਦਾ ਖਰਾਬ ਕਰੂਗਾ ਕਿਸੇ ਦਾ। ਉਹ ਐਟੀਟਿਊਡ ਨੂੰ ਮਤਲਬ ਵਾਚ ਕਰ ਰਹੇ, ਉਹ ਦੇਖ ਰਹੇ ਡਿਮੀਨਰ ਨੂੰ ਸਾਰਾ।
ਉਹ ਮਤਲਬ ਜੱਜ ਜਿਹੜਾ ਸੀਗਾ ਆਪਣਾ ਨਾ ਲਿਫਟ ਦੇ ਉੱਤੇ ਜਾ ਰਹੇ ਸੀ ਕੌਂਕੜ ਦੇ, ਜਿੱਦਾਂ 8ਵੇਂ ਤੇ 10ਵੇਂ ਫਲੋਰ ਤੇ ਹੈਗਾ, ਹੂੰ ਤੇ ਮੁੰਡਿਆਂ ਨੂੰ ਨਾ ਥੋੜਾ ਪਤਾ ਜਿਹਾ ਨਹੀਂ ਲੱਗਾ ਕਿ ਕੀ ਆ ਜਾਂ ਕਿੱਦਾਂ ਵਾ। ਹੂੰ ਹੂੰ ਹਾਂ, ਉਹ ਫਿਰ ਉਹਨੂੰ ਜ਼ਿਆਦਾ ਜਿੱਦਾਂ ਕਹਿੰਦਾ, ਜ਼ਿਆਦਾ ਈਜ਼ੀ ਲੈ ਗਏ। ਹਾਂ ਉਹਨੂੰ ਕਹਿੰਦਾ ਏਦਾਂ ਨਾ ਇਸ਼ਾਰਾ ਜਿਹਾ ਮਾਰ ਕੇ ਕਹਿੰਦਾ ਆਹੀ ਤਾਂ ਨਹੀਂ, ਕਹਿੰਦਾ ਤੇਰਾ ਵਕੀਲ, ਮੇਰੇ ਵੱਲ ਕਰਕੇ ਏਦਾਂ ਕਹਿੰਦਾ। ਅੱਛਾ। ਤੇ ਉਹ ਮੈਨੂੰ ਪੁੱਛਦਾ ਜੱਜ, ਕਹਿੰਦਾ ਕੀ ਪੁੱਛਦਾ, ਕਹਿੰਦਾ ਮੈਂ ਕਿਹਾ ਹੀ ਇਜ਼ ਆਸਕਿੰਗ ਕਿ ਇਜ਼ ਦਿਸ ਯੋਰ ਲਾਇਰ। ਤੇ ਉਹ ਕਹਿੰਦਾ ਬੜਾ ਕਹਿੰਦਾ ਦੈਟ ਇਜ਼, ਕਹਿੰਦਾ ਨਾਟ ਗੁੱਡ। ਜੱਜ ਕਹਿੰਦਾ ਦੈਟ ਇਜ਼ ਰੂਡ। ਉਹ ਹੂੰ ਜਿੱਦਾਂ ਬੋਲਣ ਦੀ ਬੋਲ ਬਾਣੀ ਨਹੀਂ ਕਿ ਯਾਰ ਹੈਗਾ ਤੇਰਾ, ਉਹਨੂੰ ਜਿੱਦਾਂ ਨਹੀਂ ਆਪਣਾ ਆਏਗਾ ਘੁੰਮਣ ਫਿਰਨ ਪਾਰਕ ਪੂਰਕ ਦੇ ਵਿੱਚ, ਜਿੱਦਾਂ ਨਵਾਂ ਹੂੰ ਨਵੀਂ ਬੰਦਾ ਜਿੱਦਾਂ ਆਇਆ ਹੁੰਦਾ ਵਾ। ਹੂੰ ਤੇ ਉਹ ਮੈਂ ਉਹੀ ਸੋਚਦਾ ਸੀ, ਮੈਂ ਕਿਹਾ ਯਾਰ ਹੁਣ ਏਦਾਂ ਨਾ ਹੋਵੇ ਕਿ ਤੇਰੀ ਤਰੀਕ ਹੀ ਉਹਦੇ ਮੂਹਰੇ ਹੋਵੇ ਜਿਹੜਾ ਜਿਹੜਾ ਉਹ ਜੱਜ ਜੱਜ ਦੇਖ ਹੈ। ਕੇ ਗਿਆ। ਹਾਂਜੀ, ਨਹੀਂ ਕੀ ਸੋ ਆਹ ਚੀਜ਼ ਨੂੰ ਥੋੜਾ ਜਿਹਾ ਤੁਹਾਨੂੰ ਕਹਿਣਾ ਨਹੀਂ ਕਿਸੇ ਨੇ, ਹਨਾ ਤਾਂ ਤੁਹਾਡੇ ਨਾਲ ਹੁਣ ਮੈਂ ਕਿਹਾ ਏਦਾਂ ਕਿ ਆਪਾਂ ਝਾਕਾ ਵੀ ਨਹੀਂ ਕਰੀਦਾ, ਜਿਹੜੀ ਚੀਜ਼ ਹੈਗੀ ਹੈ ਕਮਿਊਨਿਟੀ ਦੀ ਹੈਲਪ ਕਰੇ ਓਵਰਆਲ, ਉਹਨੂੰ ਦੱਸ ਦੇਈਦੀ ਹੈ ਕਿ ਆਹ ਚੀਜ਼ ਨੂੰ ਜਿਹੜਾ ਗਲਤ ਪਾਸੇ ਜਾ ਰਹੀ ਹੈ ਇਹਨੂੰ ਸੁਧਾਰੋ ਥੋੜਾ ਜਿਹਾ। ਕੱਲੀ ਕਮਿਊਨਿਟੀ ਨਹੀਂ, ਇਨਫੈਕਟ ਜਿਹਦਾ ਕੇਸ ਆ ਉਹਦੇ ਲਈ ਵੀ ਉਹ ਚੀਜ਼ ਹੈਲਪਫੁਲ ਆ। ਨਾਲ ਦੇ ਨਾਲ ਹੀ ਮੂਵੀ ਦੇ ਵਿੱਚ ਉਹ ਸੀਨ ਹੁੰਦਾ ਹੈ ਕਈ ਵਾਰੀ ਨਾ, ਵੀ ਉਹ ਜੱਜ ਦੇ ਮੂਹਰੇ ਗੱਲਾਂ ਕਰਦੇ ਹੁੰਦੇ, ਗਾਲਾਂ ਕੱਢਦੇ ਹੁੰਦੇ, ਬਾਅਦ ਚ ਜਦੋਂ ਜਾ ਕੇ ਬੰਦੇ ਦੇਖਦੇ ਆ ਤਾਂ ਉਹੀ ਜੇ ਫਿਰ ਮੱਥੇ ਦੇ ਹੱਥ ਮਾਰਦੇ ਆ ਵੀ ਉਹ ਹਾਂ, ਆਹ ਕੀ ਜਿਹੜੀ ਉਹ ਗੱਲ ਹੋ ਗਈ। ਸੋ ਉਦਾਂ ਦੀ ਨੌਬਤ ਨਾ ਆਵੇ। ਸੋ ਤੁਸੀਂ ਦੇਖੋ, ਕਈ ਵਾਰੀ ਨਾ ਕਈ ਸ਼ਬਦ ਤੁਹਾਨੂੰ ਚੰਗੇ ਨਹੀਂ ਲੱਗਦੇ ਸੁਣਨ ਨੂੰ। ਤੁਸੀਂ ਅਮਰੀਕਾ ਦੇ ਮੂਹਰੇ ਫਰਿਆਦੀ ਆ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਸਾਨੂੰ ਜਿਹੜਾ ਉਸ ਥਾਂ ਦੇ ਉੱਤੇ ਪੰਜਾਬ 'ਚ ਇੰਡੀਆ 'ਚ ਮਾਰ ਰਹੇ ਆ, ਕੁੱਟ ਰਹੇ ਆ, ਅਸੀਂ ਬਚਦੇ ਬਚਾਉਂਦੇ ਇੱਥੇ ਪਹੁੰਚੇ ਆ। ਤੇ ਉਹ ਇੱਕ ਤੁਹਾਡੇ 'ਚ ਉਹ ਚੀਜ਼ ਝਲਕ ਵੀ ਆਉਣੀ ਚਾਹੀਦੀ ਉਸ ਟਾਈਮ ਦੇ ਉੱਤੇ, ਉਹ ਤੁਹਾਨੂੰ ਲੱਗਣਾ ਵੀ ਚਾਹੀਦਾ ਆ ਵੀ ਤੁਸੀਂ ਵਾਕਿਆ ਜਿਹੜਾ ਵਿਕਟਮ ਆ। ਹਾਂ, ਤੁਸੀਂ ਪਰਵਾਹ ਨਹੀਂ ਕਰ ਰਹੇ, ਹੁਣ ਉਸ ਚੀਜ਼ ਦਾ ਧਿਆਨ ਨਹੀਂ ਕਰ ਰਹੇ, ਉਹਦੇ ਨਾਲ ਇੰਪ੍ਰੈਸ਼ਨ ਤੁਹਾਡਾ ਵੀ ਜਿਹੜਾ ਉਹ ਬੈਠ ਜਾਂਦਾ। ਤੇ ਜਿੱਦਾਂ ਕਿਹਾ ਵੀ ਉਹ ਆਉਣ ਵਾਲੇ ਜਿਹੜੇ ਲੋਕਾਂ ਦਾ, ਜਿਹੜੇ ਜੱਜਿਸ ਜਿਹੜੇ ਉਹ ਦੇਖਦੇ ਆ ਤੇ ਉਹਨਾਂ ਨੂੰ ਲੱਗਦਾ ਨਹੀਂ ਇਹ ਤਾਂ ਸਾਰੇ ਹੀ ਸ਼ਾਇਦ ਇਦਾਂ ਦੇ ਨਾ ਹੋਣ। ਸਟੀਰੀਓਟਾਈਪ ਹੋਣਾ ਤਾਂ ਅੱਜ ਕੱਲ੍ਹ ਬਹੁਤ ਆਮ ਜੀ ਗੱਲ ਆ। ਤੇ ਓਪੀਨੀਅਨੇਟਿਡ ਤਾਂ ਹਰ ਇੱਕ ਇਨਸਾਨ ਹੁੰਦਾ ਹੀ, ਹਰ ਇੱਕ ਦਾ ਕੋਈ ਨਾ ਕੋਈ ਓਪੀਨੀਅਨ ਬਣ ਹੀ ਜਾਂਦਾ। ਜੱਜ ਵੀ ਇਨਸਾਨ ਆ ਤੇ ਜੱਜ ਵੀ ਜਿਹੜਾ ਆ ਉਸ ਚੀਜ਼ ਨੂੰ ਉਹ ਦੇਖਦਾ ਤੇ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਇਹ ਮਾੜੀ ਚੀਜ਼ ਬਣ ਜਾਂਦੀ ਆ। ਹੁਣ ਤੁਸੀਂ 70% ਵਾਲੇ ਦੇ ਵਿੱਚ ਗੱਲ ਕੀਤੀ ਸੀ ਵੀ ਕਈ ਵਾਰੀ ਬਹੁਤ ਹੀ ਜ਼ਿਆਦਾ ਕੋਈ ਲਾਪਰਵਾਹ ਹੋਵੇ ਤਾਂ ਉਦਾਂ। ਸੋ ਕਿੱਦਾਂ ਦੀ ਲਾਪਰਵਾਹੀ ਵਾਲੀ ਜਿਹੜੀ ਗੱਲ ਆ, ਕਈ ਵਾਰੀ ਤਾਂ ਤੁਸੀਂ ਹੁਣ ਜਿੱਦਾਂ ਮੈਡੀਕਲ ਰੈਕਰਡਸ ਵਾਲੀ ਗੱਲ ਕੀਤੀ ਆ, ਉਹ ਕੀ ਕਿਸੇ ਨੂੰ ਮਤਲਬ ਬਿਲਕੁਲ ਵੀ ਕੁਛ ਨਹੀਂ ਪਤਾ ਹੁੰਦਾ? ਉਦਾਂ ਦੇ ਵੀ 70% ਵਾਲੇ ਦੇ ਮੋਹਰੇ ਜਿਹੜੇ ਉਹ ਰਹਿ ਜਾਂਦੇ ਆ ਫਿਰ। ਹਾਂਜੀ, ਕਈ ਹੁਣ ਜਿੱਦਾਂ ਕਿਸੇ ਦੇ 2 ਹਮਲੇ ਆ, ਉਹ ਪੁੱਛਦਾ ਕਿ ਤੇਰਾ ਕਿਹੜੇ ਹਸਪਤਾਲ 'ਚ ਗਿਆ, ਤਾਂ ਦੂਜੇ ਵਾਲੇ ਦਾ ਉਹਨੇ ਪਹਿਲੇ ਵਾਲੇ ਹਸਪਤਾਲ 'ਚ ਦੱਸਿਆ, ਤੇ ਵਕੀਲ ਵੀ ਪੂਰਾ ਅੱਛਾ ਕਿੰਨੀ ਦੂਰ ਆ ਹਸਪਤਾਲ, ਕਿੱਥੇ ਆ, ਉਹ ਵਾਲੇ ਸ਼ਹਿਰ ਏਦਾਂ ਵਾ। ਤੇ ਹਾਂ। ਉਹਨੇ ਕਿਹਾ ਅੱਛਾ ਏਦਾਂ ਕਿਹਨੇ ਕੀਤਾ, ਕਿਉਂਕਿ ਅੱਛਾ ਦੂਜੇ ਵਾਲੇ 'ਚ ਕਿਸੇ ਦੂਜੇ ਵਾਲੇ 'ਚ ਪਹਿਲੇ ਵਾਲੇ ਦਾ ਦੱਸੀ ਜਾਵੇ, ਹਨਾ। ਤਾਂ ਦੂਜੇ ਵਾਲੇ 'ਚ ਕਈ ਵਾਰੀ ਡਾਕਟਰ ਘਰੇ ਆਇਆ ਹੁੰਦਾ ਤੇ ਉਹ ਕਹਿੰਦਾ ਪਹਿਲੇ ਵਾਲੇ 'ਚ ਆਇਆ, ਤੇ ਪਹਿਲੇ ਉਹ ਏਦਾਂ ਜਿਹੜਾ ਮਿਕਸਅਪ ਏਦਾਂ ਦਾ ਕੀਤਾ, ਤੇ ਉਹ ਮਤਲਬ ਕੇਸ ਫੇਲ ਆ ਉੱਥੇ। ਉਹ ਤਾਂ ਏਦਾਂ ਲੱਗਦਾ ਕਿ ਯਾਰ ਬੰਦਾ ਰੱਟਾ ਲਾ ਕੇ ਆਇਆ ਜਾਂ ਡਾਕੂਮੈਂਟ ਉਹ ਇੱਕ ਆਪਣੇ ਕੋਲ ਹੂੰ ਕੇਸ ਸੀਗਾ ਇਹਦਾ ਡਾਕੂਮੈਂਟ, ਉਹ ਜਿਹੜੇ ਸਿਗਨੇਚਰ ਆ ਉਹਦੇ ਈਮੇਲ ਵਾਲੇ ਜਿਹੜੇ ਸਾਨੂੰ ਭੇਜੇ, ਉਹ ਤਾਂ ਸਕੈਨ 'ਚ ਲੱਗਦਾ ਸੀ ਓਰੀਜਨਲ ਆ, ਤੇ ਜਿਹੜਾ ਅਸਲੀ ਉਹਨੇ ਇੰਸਪੈਕਟ ਕੀਤੇ ਤੇ ਉਹ ਜਿੱਦਾਂ ਫਰਜ਼ੀ ਨਹੀਂ ਬਣਾਇਆ ਹੁੰਦਾ, ਜਿੱਦਾਂ ਪ੍ਰਿੰਟ ਜਿਹਾ ਕੱਢ ਕੇ ਤੇ ਸਿਗਨੇਚਰ ਉਹਦੇ ਨਕਲੀ ਜਿਹੜੇ ਕਾਪੀ ਕੀਤੇ ਆ, ਤੇ ਜੱਜ ਨੇ ਫੋਰੈਂਸਿਕਸ 'ਚ ਰੈਫਰ ਕਰਤੇ। ਅੱਛਾ, ਠੀਕ ਆ। ਤੇ ਹੁਣ ਏਦਾਂ ਕਿ ਹੁਣ ਏਦਾਂ ਦਾ ਮੈਂ ਕਿਹਾ ਜਿਹੜਾ ਜੱਜ ਆ ਉਹਨੇ ਇੱਕ ਦਾ ਦੇਖਿਆ ਏਦਾਂ ਦਾ ਵਾ, ਉਹਨੇ ਅਗਲੇ ਵਾਲੇ ਤੇ ਵੀ ਉਹ ਕਰਨਾ, ਹਨਾ। ਇਹ ਹੂੰ ਠੀਕ ਹੈ। ਉਹ ਫਿਰ ਹਰ ਇੱਕ ਚੀਜ਼ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਇੱਥੇ ਇੱਥੇ ਕੀਤਾ ਜਾ ਸਕਦਾ ਆ, ਇੱਥੇ ਇੱਥੇ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਯੂਜਲੀ ਹੁਣ ਜਿੱਦਾਂ ਤੁਸੀਂ ਇਹ ਦੇਖਦੇ ਆ, ਸੋ ਬੰਦਾ ਸਪੋਰਟਰ ਉਹੀ ਲੈ ਕੇ ਆਵੇ ਵੀ ਜਿਹੜਾ ਬੰਦਾ ਸੀਰੀਅਸ ਹੈਗੇ ਆ, ਵੀ ਉਹ ਥੋੜਾ ਇਦਾਂ ਦਾ ਉੱਥੇ ਝਲਕ ਪਵੇ ਵੀ ਤੁਸੀਂ ਇੱਕ ਸੀਰੀਅਸ ਕੰਮ ਦੇ ਲਈ ਜਿਹੜਾ ਉੱਥੇ ਆਏ ਆ। ਹਾਂਜੀ, ਹਾਂਜੀ, ਬਿਲਕੁਲ, ਕਿਉਂਕਿ ਤੁਹਾਡਾ ਜਿਹੜਾ ਕੇਸ ਆ ਨਾ ਆਪਣਾ ਸੀਰੀਅਸ ਕੰਮ ਲਈ ਉਹ ਕਰੋ। ਇੱਕ ਵਾਰੀ ਕੋਰਟ ਕੇਸ ਜਿੱਤ ਗਏ, ਘਰੇ ਜਾ ਕੇ ਜਿੱਦਾਂ ਮਰਜ਼ੀ ਪਾਰਟੀ ਕਰੋ, ਤੁਹਾਨੂੰ ਕਿਸੇ ਨੇ ਨਹੀਂ ਰੋਕਣਾ। ਤੁਹਾਡਾ ਉਹ ਆ, ਜਿੱਦਾਂ ਮਰਜੀ ਮੱਗੇ ਮਾਰੋ, ਸਹੀ ਗੱਲ ਆ। ਬੱਕਰੇ ਬਣਾਓ, ਮੁਰਗੇ ਖਾਓ, ਜੋ ਮਰਜ਼ੀ ਕਰੋ। ਹਾਂ। ਕੋਰਟ ਦੇ ਵਿੱਚ ਜਿਹੜਾ ਉਹ ਇੰਪ੍ਰੈਸ਼ਨ, ਉਹ ਤਾਂ ਮੈਂ ਕਈ ਵਾਰੀ ਉੱਦਾਂ ਕਹਿੰਦਾ, ਮੈਂ ਕਿਹਾ ਯਾਰ ਹੁਣ ਜਿਹੜਾ ਜੱਜ ਆ ਉਹ ਵੀ ਹੁਣ ਜਿੱਦਾਂ ਕਹਿੰਦੇ ਆ ਸੈਕਰਾਮੈਂਟੋ ਆ, ਉੱਥੇ ਵੀ ਪੰਜਾਬੀ ਕਮਿਊਨਿਟੀ ਰਹਿੰਦੀ ਆ। ਹੁਣ ਹੋ ਸਕਦਾ ਕਿ ਕੋਈ ਦੇਖੇ ਕਿ ਯਾਰ ਵਧੀਆ, ਬੜੇ ਹੈਲਪਫੁਲ ਬੜੀ ਕਮਿਊਨਿਟੀ ਆ, ਹੂੰ 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 ਕਿੰਨਾ ਨਾਮ ਵੀ ਬਹੁਤ ਆਪਣੀ ਕਮਿਊਨਿਟੀ ਦਾ, ਰਾਈਟ। ਉਹ ਹੂੰ ਬੰਦੇ ਨੇ ਤਾਂ ਉਦਾਂ ਹੀ ਇੰਪ੍ਰੈਸ ਹੋ ਜਾਣਾ, ਭਾਵੇਂ ਉਹ ਘੱਟ ਰੇਟਿੰਗ ਵਾਲਾ ਹੋਵੇ। ਉਹਨੇ ਕਹਿਣਾ ਯਾਰ ਇਹ ਪੰਜਾਬੀ ਲੋਕ ਆ, ਹੈਲਪ ਬਹੁਤ ਕਰਦੇ ਆ, ਹੈਲਪਫੁਲ ਆ ਜਾਂ ਏਦਾਂ। ਹੂੰ 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 ਓਪੀਨੀਅਨ ਬਦਲਣ ਨੂੰ ਤਾਂ ਨਹੀਂ ਟਾਈਮ ਲੱਗਦਾ। ਕੈਨੇਡਾ 'ਚ ਦੇਖ ਲਓ ਹੁਣ ਕਿੱਦਾਂ ਓਪੀਨੀਅਨ ਬਦਲੇ ਆ ਲੋਕਾਂ ਦੇ। ਹੂੰ ਹੂੰ ਹੂੰ
ਓਪੀਨੀਅਨ ਤਾਂ ਜਿਹੜੀ ਚੀਜ਼ ਕੋਈ ਏਦਾਂ ਥੋੜ੍ਹਾ ਨਾ ਕਿ ਜੇ ਕੋਈ ਵੀ ਕੌਮ ਆ, ਭਾਵੇਂ ਪੰਜਾਬੀ ਆ, ਭਾਵੇਂ ਹਰਿਆਣੇ ਦਾ, ਭਾਵੇਂ ਆਇਰਿਸ਼ ਆ, ਭਾਵੇਂ ਇਟਾਲੀਅਨ ਆ, ਉਹ ਤਾਂ ਬੰਦੇ ਦੀ ਕਿਰਤ ਦੇ ਨਾਲ ਹੀ ਆ ਕਿ ਜਿੱਦਾਂ ਓਵਰਆਲ ਜਿਹੜਾ ਹੁਣ ਹੈਗਾ, ਹੁਣ ਜਿਹੜੇ ਜੱਜ ਆ ਉਹ ਵੀ ਇਹੀ ਸਮਾਜ 'ਚ ਵਿਚਰਦੇ ਆ ਬਿਲਕੁਲ ਬਿਲਕੁਲ। ਕਿ ਨਹੀਂ? ਉਹ ਵੀ ਇਹੀ ਸਮਾਜ 'ਚ ਵਿਚਰਦੇ ਆ ਤੇ ਉਹਦੇ ਹਿਸਾਬ ਨਾਲ ਉਹ ਫਿਰ ਜਿਹੜਾ ਹਰੇਕ ਜਿਹੜੀ ਕਈ ਵਾਰੀ ਆਪਾਂ ਗੱਲ ਕਰਦੇ ਆ ਕਿ ਛੋਟੀਆਂ-ਛੋਟੀਆਂ ਚੀਜ਼ਾਂ ਜੱਜ ਦਾ ਮੂਡ ਕਿੱਦਾਂ ਦਾ, ਉਹ ਕਿੱਦਾਂ ਦਾ, ਉਹਦੇ ਹਰੇਕ ਚੀਜ਼ ਜਿਹੜੀ ਮੈਟਰ ਕਰਦੀ ਆ ਬੈਟਰ ਬੰਦੇ ਦਾ ਕਰਦੀ ਆ। opinion ਕਿੱਦਾਂ। ਤੇ ਫਿਰ ਹੁਣ ਉਹਦੇ ਇਨਸਾਈਡ ਕੋਰਟ ਰੂਮ ਦਾ ਉਹਦਾ ਵੀ ਥੋੜਾ ਦੱਸ ਦਿਓ, ਉੱਥੇ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੁੰਦਾ? ਕੋਰਟ ਦੇ ਵਿੱਚ ਆਹੀ ਡਰੈਸ ਕੋਡ, ਪਹਿਲਾਂ ਤਾਂ ਬੰਦਾ ਉਹ ਟਾਈਮ ਸਿਰ ਪਹੁੰਚ ਜਾਵੇ ਤੇ ਇਹ ਵੀ ਇੱਕ ਵਾਰੀ ਆਪਾਂ ਖਬਰ ਸ਼ੇਅਰ ਕੀਤੀ ਸੀਗੀ, ਸਾਡੀ ਹੀਅਰਿੰਗ ਸੀਗੀ ਤੇ ਇੱਕ ਹੋਰ ਬੰਦੇ ਦਾ ਸੀਗਾ ਤੇ ਟਾਈਮ ਨਾਲ ਨਹੀਂ ਆਇਆ ਤੇ ਕਹਿੰਦਾ ਮੈਂ ਟ੍ਰੈਫਿਕ ਪੈ ਗਿਆ ਮੈਨੂੰ, ਕਹਿੰਦਾ। ਤੇ ਜੱਜ ਨੂੰ ਕਹਿੰਦਾ ਤੇ ਬਾਕੀ ਸਾਰੇ ਕਹਿੰਦਾ ਟਾਈਮ ਨਾਲ ਆਏ ਆ, ਕਹਿੰਦਾ। ਤੇ ਕਹਿੰਦਾ ਤੂੰ ਨਹੀਂ ਇਕੱਲਾ ਆਇਆ, ਕਹਿੰਦਾ ਫਰਕ ਸਿਰਫ ਇੰਨਾ ਹੀ ਆ ਕਿ ਤੂੰ ਇਕੱਲਾ ਕਹਿੰਦਾ ਡੀਪੋਟੇਸ਼ਨ ਪ੍ਰੋਸੀਡਿੰਗ 'ਚ ਆ, ਬਾਕੀ ਕਹਿੰਦਾ ਕੋਈ ਨਹੀਂ ਹੈਗਾ। ਤੇ ਕਹਿੰਦਾ ਬਾਅਦ 'ਚ ਤੂੰ ਕਹਿੰਦਾ ਇਸ ਲਈ ਗਿਆ ਕਿ 2 ਹੀਅਰਿੰਗਾਂ ਸੀਗੀਆਂ ਤੇ ਕਹਿੰਦਾ ਨਹੀਂ ਤਾਂ ਇੰਸਟੈਂਟ ਕਹਿੰਦਾ ਡੀਪੋਟੇਸ਼ਨ ਜਿਹੜੀ ਹੈਗੀ ਹੈ। ਤੇ ਅੱਗੋਂ ਉਹ ਵੀ ਏਦਾਂ ਦਾ ਕਿ ਕੋਈ ਰੀਜ਼ਨ ਨਹੀਂ, ਕੁਛ ਨਹੀਂ ਕਿ ਹਨਾ, ਜੇ ਬੰਦਾ ਬਿਮਾਰ ਹੋਵੇ ਜਾਂ ਕੁਛ ਹੋਵੇ, ਚਲੋ ਮੰਨਿਆ ਕੋਈ ਐਕਸਕਿਊਜ਼ ਹੋਵੇ ਬੰਦੇ ਕੋ, ਤੇ ਸਿੱਧਾ ਹੀ ਜੱਜ ਨੂੰ ਕਹਿੰਦਾ ਲੈ ਟ੍ਰੈਫਿਕ ਕਹਿੰਦਾ ਬਹੁਤ ਪੈ ਗਿਆ। ਉਹ ਨਹੀਂ ਗੱਲ ਸੁਣਦੇ। ਨਹੀਂ ਨਹੀਂ ਬਿਲਕੁਲ। ਸੋ ਇਹ ਚਲੋ ਧਿਆਨ ਰੱਖਣਾ ਕੱਪੜੇ ਲੀੜੇ ਦਾ, ਕਿੱਦਾਂ ਦਾ ਪਾ ਕੇ ਜਾਣਾ, ਕਿੱਦਾਂ ਆ ਜਦੋਂ ਹੁਣ ਤੁਹਾਡਾ ਤੁਸੀਂ ਬਿਆਨ ਦੇ ਰਹੇ ਆ ਜਾਂ ਜਦੋਂ ਸਵਾਲ ਜਵਾਬ ਹੋ ਰਹੇ ਆ, ਡਾਇਰੈਕਟ ਆ, ਰੀਡਾਇਰੈਕਟ ਆ, ਕ੍ਰਾਸ ਐਗਜ਼ਾਮੀਨੇਸ਼ਨ, ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਉਦੋਂ ਕੀ ਚੀਜ਼ਾਂ ਦਾ ਜਿਹੜਾ ਉਹ ਧਿਆਨ ਹੋਣਾ ਹੁੰਦਾ? ਓਬਵੀਅਸਲੀ ਜਿਹੜੀ ਚੀਜ਼ ਪੁੱਛੀ ਉਹਦਾ ਸਹੀ ਜਵਾਬ ਦੇਣਾ ਤਾਂ ਹੈਗਾ ਹੀ ਹੈਗਾ, ਉਸ ਦੇ ਨਾਲ ਕਿੱਦਾਂ ਆਪਣੇ ਡਿਮੀਨਰ ਦੇ ਉੱਤੇ ਧਿਆਨ ਰੱਖਣਾ? ਕਈ ਵਾਰੀ ਸਵਾਲ ਪੁੱਛਿਆ ਹੁੰਦਾ ਤੇ ਕਾਫੀ ਜਣੇ ਕੋਲ ਕਈ ਵਾਰੀ ਗਲਤੀ ਹੁੰਦੀ ਆ, ਰੂਟੀਨ ਹੀ ਆ, ਤੇ ਹਰ ਕੇਸ ਕੁਛ ਨਾ ਕੁਛ ਵਾਰੀ ਇਹ ਮੁੱਦਾ ਉੱਠਦਾ ਹੀ ਆ ਕਿ ਜੱਜ ਕਹਿੰਦੀ ਇਹ ਮੇਰਾ ਸਵਾਲ ਨਹੀਂ ਸੀਗਾ, ਜਾਂ ਵਕੀਲ ਕਹਿੰਦਾ ਮੇਰਾ ਸਵਾਲ ਨਹੀਂ ਸੀਗਾ। ਕਈ ਵਾਰੀ ਮੈਨੂੰ ਖੁਦ ਹੀ ਕਹਿਣਾ ਪੈਂਦਾ ਕਿ ਨਹੀਂ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਠੀਕ ਹੈ। ਤੇ ਉਹ ਫੋਰ ਐਗਜ਼ਾਮਪਲ ਉਹਨੇ ਕਹਿਣਾ ਕਿ ਤੂੰ ਜਿੱਦਾਂ ਕਿ ਪੁਲਿਸ ਕੋ ਕਿਉਂ ਨਹੀਂ ਗਿਆ ਦੂਜੀ ਵਾਰੀ? ਉਹ ਬੰਦਾ ਕੋਈ ਪੂਰੀ ਆਪਣੀ ਲੰਬੀ ਚੌੜੀ ਕਹਾਣੀ ਦੱਸਣ ਲੱਗਾ, ਇੰਡੀਆ ਕਿੱਦਾਂ ਇਹ ਉਹ ਸੱਤੇ ਤੇ ਜੱਜ ਕਹਿੰਦੀ ਤੂੰ 5 ਮਿੰਟ ਦਾ ਕਹਿੰਦੀ ਲੈਕਚਰ ਦੇ ਦਿੱਤਾ, ਮੈਂ ਤੇ ਸਿੰਪਲ ਸਵਾਲ ਪੁੱਛਿਆ ਹੈਗਾ ਕਿ ਦੂਜੀ ਵਾਰੀ ਕਿਉਂ ਨਹੀਂ ਪੁਲਿਸ ਕੋ ਗਿਆ, ਹਨਾ? ਤੇ ਉਹਦਾ ਤੂੰ ਮੈਨੂੰ ਜਵਾਬ ਨਹੀਂ ਦਿੱਤਾ, ਤੂੰ 84 ਤੇ ਪਹੁੰਚ ਗਿਆ, ਸਾਰੀਆਂ ਗੱਲਾਂ ਮੈਨੂੰ ਸੁਣਾਤੀਆਂ ਕਿ ਕਿੱਦਾਂ ਤਸ਼ੱਦਦ ਹੋਇਆ ਜਾਂ ਹੋਆ। ਕਹਿੰਦੀ ਉਹਦੇ ਨਾਲ ਕੀ ਲੈਣਾ? ਕਹਿੰਦੀ ਪਹਿਲੀ ਵਾਰੀ ਤੂੰ ਗਿਆ ਸੀਗਾ, ਉਦੋਂ ਵੀ ਤਾਂ ਗਿਆ ਹੀ ਸੀਗਾ, ਹੁਣ ਦੂਜੀ ਵਾਰੀ ਕਿਉਂ ਨਹੀਂ ਗਿਆ? ਮੇਰਾ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਨਹੀਂ ਮੈਂ ਦਿੱਤਾ ਤਾਂ ਹੈ ਕਿ ਸਰਕਾਰ ਬੜੀ ਮਾਰੀ ਹੈ ਏਦਾਂ। ਕਹਿੰਦੀ ਮੈਂ ਤੈਨੂੰ ਇਹ ਪੁੱਛਣਾ ਚਾਹੁੰਦੀ ਕਿ ਤੂੰ ਜਦੋਂ ਇੱਕ ਵਾਰੀ ਗਿਆ ਵਾ 2020 ਦੇ ਵਿੱਚ, ਤੇ ਤੂੰ 2021 ਚ ਕਿਉਂ ਨਹੀਂ ਗਿਆ ਦੁਬਾਰਾ? ਤੇ ਉਹ ਮੈਂ ਤੇਰੇ ਕੋਲ ਜਿਹੜਾ ਪੁੱਛਣਾ ਚਾਹੁੰਦੀ ਹਾਂ, ਹਨਾ। ਸੋ ਕਈ ਵਾਰੀ ਏਦਾਂ ਕਿ ਸਵਾਲ ਦੇ ਵਿੱਚ ਸਮਝ ਨਹੀਂ ਬੰਦਾ ਪਾਉਂਦਾ, ਤੇ ਕਈ ਵਾਰੀ ਬੰਦਾ ਸਰਪ੍ਰਾਈਜ਼ ਵੀ ਕਰ ਦਿੰਦਾ। ਤੇ ਅੱਜ ਆਪਣਾ ਇੱਕ ਕੇਸ ਸੀਗਾ, ਉਹ ਪੂਰਾ ਨਹੀਂ ਹੋ ਪਾਇਆ। ਉਹ ਬੰਦਾ ਉਹਨੂੰ ਇਹ ਕਹਿੰਦਾ ਸੀ ਕਿ ਤੁਸੀਂ ਮੈਨੂੰ ਹੋਰ ਤਰੀਕੇ ਨਾਲ ਆਪਣਾ ਸਵਾਲ ਸਮਝਾ ਸਕਦੇ। ਸੋ ਉਹ ਬੰਦੇ ਦੀ ਬੜੀ ਅਪਰੋਚ ਵਧੀਆ ਸੀਗੀ। ਉਹਨੂੰ ਕਈ ਵਾਰੀ ਮੈਂ ਵੀ ਪੁੱਛਦਾ, ਉਹਨੂੰ ਨਹੀਂ ਸਮਝ ਆਉਂਦਾ। ਉਹ ਕਹਿੰਦਾ ਇਹਦਾ ਕੀ ਮਤਲਬ ਆ ਤੁਹਾਡਾ? ਤੁਸੀਂ ਇਹਦੀ ਗੱਲ ਕਰਦੇ ਆ ਕਿ ਤੁਸੀਂ ਇਹਦੀ ਗੱਲ ਕਰਦੇ ਆ? ਉਹ ਪਹਿਲਾਂ ਆਪਣੇ ਆਪ ਨੂੰ ਕਲੀਅਰ ਕਰਦਾ ਸੀਗਾ ਸਵਾਲ ਸਾਰਾ, ਕਿ ਸਵਾਲ ਹੈ ਕੀ ਆ, ਉੱਤਰ ਦੇਣ ਤੋਂ ਪਹਿਲਾਂ। ਕਈ ਵਾਰੀ ਕੋਈ ਗਲਤ ਹੋ ਗਿਆ ਤੇ ਉਹਨੇ ਫਿਰ ਜਦੋਂ ਦੁਬਾਰਾ ਹੋ ਗਿਆ ਤੇ ਉਹਨੇ ਕਵੇ ਕਿ ਜੱਜ ਸਾਹਿਬ ਮੈਂ ਮਾਫੀ ਚਾਹੁੰਦਾ, ਮੈਨੂੰ ਆਹ ਸਮਝ ਆਇਆ ਸੀਗਾ, ਪਰ ਹੁਣ ਤੁਸੀਂ ਮੈਨੂੰ ਜਿਹੜਾ ਪੁੱਛਿਆ ਉਹਦਾ ਜਵਾਬ ਇਹ ਹੈ। ਤੇ ਕਈ ਵਾਰੀ ਜੱਜ ਜਾਂ ਸਰਕਾਰੀ ਵਕੀਲ ਕਹਿੰਦਾ ਹਾਂ ਜਾਂ ਨਾ ਚ ਜਵਾਬ ਦੇਣਾ ਵਾ, ਤੇ ਉਹਦਾ ਮਤਲਬ ਇਹੀ ਹੁੰਦਾ ਕਿ ਜਦੋਂ ਉਹਨੇ ਹਾਂ ਜਾਂ ਨਾ ਚ ਕਿਹਾ, ਤੁਸੀਂ ਹਾਂ ਜਾਂ ਨਾ ਚ ਹੀ ਦੇਣਾ ਵਾ ਜਵਾਬ। ਕਈ ਵਾਰੀ ਤੁਹਾਨੂੰ ਲੱਗਦਾ ਕਿ ਯਾਰ ਉਦਾਂ ਹੀ ਹਾਂ ਨਾ ਬੁਲਵਾਈ ਜਾਂਦੇ, ਮੈਨੂੰ ਕਿਤੇ ਫਸਾ ਨਾ ਦੇਣ, ਹਨਾ। ਪਰ ਤੁਹਾਡੇ ਵਕੀਲ ਨੂੰ ਫਿਰ ਦੁਬਾਰਾ ਮੌਕਾ ਮਿਲਦਾ ਰੀਡਾਇਰੈਕਟ ਕਰਨ ਦਾ, ਤੇ ਉਹਦੇ ਵਿੱਚ ਤੁਹਾਡਾ ਵਕੀਲ ਉਹੀ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਸੁਲਝਾ ਸਕਦਾ ਵਾ। ਓਕੇ, ਠੀਕ ਆ। ਜਦੋਂ ਜੱਜ ਨੇ ਇੱਕ ਵਾਰੀ ਕਹਿ ਦਿੱਤਾ ਕਿ ਹਾਂ ਜਾਂ ਨਾ ਚ ਜਵਾਬ ਦੇਣਾ, ਤੇ ਹਾਂ ਜਾਂ ਨਾ ਦੇ ਵਿੱਚ ਹੀ ਜਵਾਬ ਜਿਹੜਾ ਦੇਣਾ, ਨਾਲ ਕਮੈਂਟ ਨਹੀਂ ਐਡ ਕਰਨੇ, ਖਿਜਾਣਾ ਨਹੀਂ ਜੱਜ ਨੂੰ। ਜੇ ਉਹਨੇ ਹਾਂ ਜਾਂ ਨਾ ਕਿਹਾ ਨਾ, ਤੁਸੀਂ ਹਾਂ ਜਾਂ ਨਾ ਕਹਿ ਕੇ ਵੱਡਾ ਸਾਰਾ ਜਵਾਬ ਵੀ ਕਈ ਵਾਰੀ ਦਿੱਤਾ, ਉਹਨੇ ਕਹਿਣਾ ਇਹ ਮੈਂ ਨੌਨ ਰਿਸਪੌਂਸਿਵ ਕਰਨ ਲੱਗੀ ਹਾਂ ਮਾਰਕ। ਕੀ ਮਤਲਬ ਹੁੰਦਾ ਨੌਨ ਰਿਸਪੌਂਸਿਵ ਦਾ? ਕਿ ਇਹਨੇ ਸਵਾਲ ਦਾ ਜਵਾਬ ਨਹੀਂ ਦਿੱਤਾ। ਓਕੇ। ਉਹ ਜਿਹੜੀ ਨੌਨ ਰਿਸਪੌਂਸਿਵ ਉਹਨਾਂ ਤੁਹਾਡੇ ਅਗੇਂਸਟ ਜਾਣੀ ਚੀਜ਼, ਤੁਸੀਂ ਭਾਵੇਂ ਹੁਸ਼ਿਆਰੀ ਮਾਰ ਲਈ, ਉਹਨਾਂ ਜੱਜ ਨਾਲ ਆਰਗਿਊ ਨਹੀਂ ਕਰਨਾ। ਜੱਜ ਨਾਲ ਜੇ ਉਹਨੇ ਨੌਨ ਰਿਸਪੌਂਸਿਵ ਕਰਤਾ, ਤੁਸੀਂ ਜੋ ਮਰਜ਼ੀ ਬੋਲੀ, ਉਹਨੇ ਨਹੀਂ ਜਵਾਬ ਦੇਣਾ।